ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਜੋ ਸੈਨੇਟ ਬਿੱਲ 847 ਸੀ, ਜਿਹਦੇ ਮੁਤਾਬਕ ਜਿਹੜੇ ਸਿੱਖ ਆ, ਜੇ ਉਹ ਮੋਟਰਸਾਈਕਲ ਚਲਾਉਂਦੇ ਆ ਤੇ ਉਹਨਾਂ ਨੂੰ ਹੈਲਮਟ ਪਾਉਣ ਦੀ ਕੋਈ ਜ਼ਰੂਰਤ ਨਹੀਂ ਸੀ, ਉਸ ਬਿੱਲ ਨੂੰ ਵੀਟੋ ਕਰ ਦਿੱਤਾ ਹੈਗਾ। ਇਹ ਜਿਹੜਾ ਬਿੱਲ ਆ ਅਸੈਂਬਲੀ ਦੇ ਵਿੱਚ ਵੀ ਪਾਸ ਹੋ ਗਿਆ ਸੀ, ਸੈਨੇਟ ਦੇ ਵਿੱਚ ਵੀ ਪਾਸ ਹੋ ਗਿਆ ਸੀ ਤੇ ਗਵਰਨਰ ਦੇ ਕੋਲ ਸੀਗਾ। ਸੋ ਗਵਰਨਰ ਨੇ ਇਸ ਬਿੱਲ ਦੇ ਉੱਤੇ ਸਾਈਨ ਕਰਨ ਤੋਂ ਨਾ ਕਰ ਦਿੱਤੀ ਹੈਗੀ ਆ। ਸੋ ਇਹ ਬਿੱਲ ਜਿਹੜੇ ਸੈਨੇਟਰ ਬ੍ਰਾਇਨ ਡੈਲੀ ਆ ਉਹ ਲੈ ਕੇ ਆਏ ਸੀ, ਰਿਪਬਲਿਕਨ ਆ ਇੱਕ ਟਾਈਮ ਦੇ ਉੱਤੇ। ਇਹ ਰਿਪਬਲਿਕਨ ਗਵਰਨਰ ਕੈਲੀਫੋਰਨੀਆ ਦੇ ਲਈ, ਉਹ ਵੀ ਉਹਨੇ ਇਲੈਕਸ਼ਨ ਲੜੀ ਸੀ ਗੈਬਨ ਨਿਊਸਮ ਉਹਨਾਂ ਦੇ ਉਲਟ। ਸੋ ਉਸ ਬਿੱਲ ਨੂੰ ਗਵਰਨਰ ਵੱਲੋਂ ਜਿਹੜਾ ਆ ਸਾਈਨ ਨਹੀਂ ਕੀਤਾ ਗਿਆ ਹੈਗਾ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਪੂਰੇ ਅਮਰੀਕਾ ਦੀ ਜਿਹੜੀ ਅੱਧੀ ਪੋਪੂਲੇਸ਼ਨ ਸਿੱਖਾਂ ਦੀ ਉਹ ਕੈਲੀਫੋਰਨੀਆ ਦੇ ਵਿੱਚ ਰਹਿੰਦੀ ਹੈਗੀ ਆ। 18 ਸਟੇਟਾਂ ਜਿਹਦੇ ਵਿੱਚ ਕੈਲੀਫੋਰਨੀਆ ਵੀ ਹੈਗੀ, ਉਹਨਾਂ ਨੇ ਇੱਕ ਫੈਡਰਲ ਸੇਫਟੀ ਜਿਹੜਾ ਲਾਅ ਹੈ ਯੂਨੀਵਰਸਲ ਹੈਲਮਟ ਲਾਅ, ਉਹਨੂੰ ਅਡਾਪਟ ਕੀਤਾ ਹੋਇਆ ਹੈਗਾ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ ਜੇ ਤੁਸੀਂ ਹੈਲਮਟ ਨਹੀਂ ਪਾਣੇ ਤੇ ਤੁਹਾਨੂੰ $250 ਦਾ ਜਿਹੜਾ ਫਾਈਨ ਹੁੰਦਾ ਤੇ 1 ਸਾਲ ਦੀ ਤੁਹਾਡੇ ਤੇ ਪ੍ਰੋਬੇਸ਼ਨ ਵੀ ਲੱਗ ਸਕਦੀ ਹੈਗੀ ਆ। ਸਿੱਖਾਂ ਨੇ ਕਾਫੀ ਆਪਣੇ ਜਿਹੜੇ ਪੁਆਇੰਟ ਦਿੱਤੇ ਸੀ ਵੀ ਸਾਡੀ ਜਿਹੜੀ ਦਸਤਾਰ ਹੁੰਦੀ ਆ 7 ਮੀਟਰ ਲੰਮੀ ਹੁੰਦੀ ਆ, ਇਹ ਇਕੱਲਾ ਹੈਡ ਕਵਰਿੰਗ ਨਹੀਂ ਹੈਗਾ। ਤੇ ਬ੍ਰਾਇਨ ਡੈਲੀ ਨੇ ਇਹ ਵੀ ਕਿਹਾ ਸੀ ਵੀ ਇਹ ਜਿਹੜੇ ਸਿੱਖ ਆ ਇਹਨਾਂ ਦੀ ਰਿਲੀਜੀਅਸ ਫਰੀडम ਤੇ ਪਲੱਸ ਅਮਰੀਕਨ ਡ੍ਰੀਮ ਇਹ ਦੇਖਣਾ ਚਾਹੁੰਦੇ ਆ ਤੇ ਤਾਂ ਕਰਕੇ ਕਹਿੰਦਾ ਮੈਂ ਇਹ ਬਿੱਲ ਲੈ ਕੇ ਆਇਆ ਸੀ। ਪਰ ਦੂਸਰੇ ਪਾਸੇ ਆਟੋ ਕਲੱਬ ਜੋ ਆਫ ਸਦਰਨ ਕੈਲੀਫੋਰਨੀਆ ਆ, ਉਹ ਇਸ ਬਿੱਲ ਦੇ ਉਲਟ ਸੀ। ਉਹਨੇ ਕਿਹਾ ਵੀ 5500 ਮੋਟਰਸਾਈਕਲ ਜੋ ਡਰਾਈਵ ਕਰਦੇ ਉਹਨਾਂ ਦੀ 2020 ਦੇ ਵਿੱਚ ਮੌਤ ਹੋਈ ਸੀ। 1,80,000 ਮੋਟਰਸਾਈਕਲ ਦੇ ਜਦੋਂ ਚਲਾ ਰਹੇ ਸੀ ਡਰਾਈਵਰ, ਉਹਨਾਂ ਦੇ ਐਕਸੀਡੈਂਟ ਹੋਏ ਸੀ, ਉਹਨਾਂ ਦੇ ਸੱਟਾਂ ਲੱਗੀਆਂ ਸੀਆਂ। ਇਹ ਯੂਐਸ ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਆ, ਉਹਨਾਂ ਦਾ ਜਿਹੜਾ ਡਾਟਾ ਹੈਗਾ ਆ। ਜੀ, ਬਿਲਕੁਲ। ਇਸ ਦੇ ਵਿੱਚ ਜਿਹੜੇ ਗਵਰਨਰ ਹੋਣਾ ਨੇ ਚਿੱਠੀ ਲਿਖੀ ਆ ਵੀਟੋ ਵਾਲੀ, ਉਹ ਕਹਿੰਦੇ ਵੀ ਜਿਹੜਾ ਕੋਈ ਰੈਗੂਲੇਸ਼ਨ ਅਜਿਹਾ ਅਡਾਪਟ ਕਰਨਾ CHP ਦੇ ਲਈ ਜਿਸ ਦੇ ਵਿੱਚ ਉਹਨਾਂ ਹੈਲਮਟ ਨੂੰ ਸਰਟੀਫਾਈ ਕਰਨਾ ਜਿਹੜੇ ਸੇਫਟੀ ਰਿਕੁਆਇਰਮੈਂਟ ਨੂੰ ਮੀਟ ਨਹੀਂ ਕਰਦੇ, ਉਹ ਬੇਸਿਕਲੀ ਗਲਤ ਹੋਊਗਾ। ਕਹਿੰਦੇ ਵੀ ਆਲਦੋ ਜਿਹੜੀ ਇਹ ਰਿਲੀਜੀਅਸ ਬਿਲੀਫਸ ਦੇ ਹਿਸਾਬ ਦੇ ਨਾਲ ਬਿੱਲ ਜਿਹੜਾ ਆ ਉਹ ਲਿਆਂਦਾ ਗਿਆ ਸੀਗਾ। ਸੋ ਕਹਿੰਦੇ ਵੀ ਜਦੋਂ ਕਹਿੰਦੇ ਵੀ ਮੈਂ ਰਿਲੀਜੀਅਸ ਫਰੀडम ਦੀ ਪ੍ਰੋਟੈਕਸ਼ਨ ਦੇ ਲਈ ਸੈਂਸਿਟਿਵ ਆ, ਪਰ ਮੈਂ ਸਪੋਰਟ ਨਹੀਂ ਕਰ ਸਕਦਾ ਅਜਿਹੇ ਲੈਜਿਸਲੇਸ਼ਨ ਨੂੰ ਜਿਸ ਦੇ ਅਨਇੰਟੈਂਡਡ ਪਬਲਿਕ ਸੇਫਟੀ ਕੰਸੀਕੁਐਂਸਿਸ ਹੋਣਗੇ ਇਸ ਪ੍ਰਪੋਜ਼ਲ ਦੇ ਨਾਲ। ਸੋ ਕਹਿੰਦੇ ਇਹਨਾਂ ਕਾਰਨਾਂ ਕਰਕੇ ਮੈਂ ਇਸ ਬਿੱਲ ਨੂੰ ਸਾਈਨ ਨਹੀਂ ਕਰ ਰਿਹਾ ਹੈਗਾ। ਕੁਛ ਵੀਕ ਪਹਿਲਾਂ ਜਦ ਇਹ ਬਿੱਲ ਜਿਹੜਾ ਆ ਉਹ ਸੈਨੇਟ ਤੇ ਅਸੈਂਬਲੀ ਚੋਂ ਅਮੈਂਡਮੈਂਟਸ ਦੇ ਨਾਲ ਪਾਸ ਹੋਇਆ ਸੀਗਾ। ਸੋ ਬਤੌਰ ਬੇਸਿਕਲੀ ਦਸਤਾਰ ਨੂੰ ਐਜ਼ ਏ ਹੈਲਮਟ ਦੇ ਤੌਰ ਦੇ ਉੱਤੇ ਹੀ ਦੇਖਿਆ ਜਾਣਾ ਸੀਗਾ, ਪਰ ਉਹਨਾਂ ਨੇ ਕਿਹਾ ਵੀ ਰਿਲੀਜੀਅਸ ਬਿਲੀਵਸ ਦੇ ਤੌਰ ਦੇ ਉੱਤੇ ਇਹ ਜਿਹੜੀ ਦਸਤਾਰ ਆ ਉਹ ਰਿਕੁਆਇਰਮੈਂਟਸ ਚਾਹੇ ਉਹ ਰਿਲੀਜੀਅਸ ਬਿਲੀਫ ਆ, ਪਰ ਉਹ ਰਿਕੁਆਇਰਮੈਂਟ ਜਿਹੜੀਆਂ ਸੇਫਟੀ ਦੀਆਂ ਸ਼ਾਇਦ ਨਹੀਂ ਕਰ ਸਕਦੀ। ਇਸ ਲਈ ਹੁਣ ਮੇ ਵੀ ਟੈਸਟਿੰਗ ਹੋਣੀ ਸੀ, ਕਰਨਾ ਸੀਗਾ, ਫਿਰ ਉਸ ਤੋਂ ਬਾਅਦ ਦੇ ਵਿੱਚ ਫੈਸਲਾ ਲੈਂਦੇ ਤਾਂ ਮੇ ਵੀ ਡਿਫਰੈਂਟ ਗੱਲ ਸੀਗੀ। ਪਰ ਹੁਣ ਗਵਰਨਰ ਸਾਹਿਬ ਨੇ ਇਹ ਜਿਹੜਾ ਬਿੱਲ ਆ ਉਸ ਨੂੰ ਵੀਟੋ ਕਰ ਦਿੱਤਾ। ਇਹ 8 ਅਕਤੂਬਰ ਨੂੰ 2-4 ਦਿਨ ਪਹਿਲਾਂ ਹੀ ਇਹਨਾਂ ਨੇ ਜਿਹੜਾ ਵਾਪਸ ਆ ਇਹ ਘੱਲ ਦਿੱਤਾ ਆ। ਲੰਮੀ ਚੌੜੀ ਲੜਾਈ ਆ, ਕਾਫੀ ਵਾਰੀ ਕੋਸ਼ਿਸ਼ ਜਿਹੜੇ ਸੈਨੇਟਰ ਬ੍ਰਾਇਨ ਡੇਲ ਆ ਉਹਨਾਂ ਨੇ ਕੋਸ਼ਿਸ਼ ਜਿਹੜੀ ਉਹ ਕੀਤੀ ਸੀ, ਲੰਮੇ ਸਿਰ ਤੋਂ ਚੱਲ ਰਿਹਾ ਸੀਗਾ, ਸਾਰੀਆਂ ਹਰਡਲ ਪਾਰ ਹੋ ਗਈਆਂ ਸੀਗੀਆਂ, ਪਰ ਅਖੀਰ ਦੇ ਵਿੱਚ ਆ ਕੇ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੇ ਇਸ ਨੂੰ ਵੀਟੋ ਜਿਹੜਾ ਹੁਣ ਕਰ ਦਿੱਤਾ ਹੈ। ਜੇ ਬਿੱਲ ਦਾ ਐਨਾਲਿਸਿਸ ਦੇਖੀਏ, ਕਹਿੰਦੇ ਸਿੱਖ ਤਾਂ ਜਿਹੜੇ ਹੋਰ ਬਹੁਤ ਸਾਰੇ ਜੋ ਗਰੁੱਪ ਆ ਉਹਨਾਂ ਨੂੰ ਹੈਲਮਟ ਤੋਂ ਇਸ ਕਰਕੇ ਨਹੀਂ ਐਗਜ਼ੈਂਪਟ ਕੀਤਾ ਗਿਆ, ਉਹਨਾਂ ਦੀ ਜਿਹੜੀ ਰਿਲੀਜੀਅਸ ਪ੍ਰੈਕਟਿਸ ਹੈਗੀ ਆ। ਬਹੁਤ ਸਾਰੀਆਂ ਪ੍ਰੋਵਿੰਸਸ ਕੈਨੇਡਾ ਦੇ ਵਿੱਚ, ਜਿਹਦੇ ਵਿੱਚ ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ontario, ਇਹਨਾਂ ਨੇ ਐਗਜ਼ੈਂਪਸ਼ਨ ਦਿੱਤੀ ਹੋਈ ਆ ਸਿੱਖਸ ਨੂੰ ਹੈਲਮਟ ਲਾਅ ਦੇ ਅੰਦਰ, ਵੀ ਉਹਨਾਂ ਨੂੰ ਹੈਲਮਟ ਪਾਉਣ ਦੀ ਜ਼ਰੂਰਤ ਨਹੀਂ ਹੈ। ਇੱਦਾਂ ਹੀ ਕਹਿੰਦੇ ਯੂਕੇ ਦੇ ਵਿੱਚ ਵੀ ਸਿੱਖਾਂ ਨੂੰ ਐਗਜ਼ੈਂਪਸ਼ਨ ਦਿੱਤੀ ਹੋਈ ਆ। ਇੰਡੀਆ ਵਿੱਚ ਤਾਂ ਆਪਾਂ ਨੂੰ ਪਤਾ ਹੀ ਆ ਵੀ ਸਾਰਿਆਂ ਨੂੰ ਜਿਹੜੀ ਆ ਐਗਜ਼ੈਂਪਸ਼ਨ ਦਿੱਤੀ ਹੋਈ ਹੈਗੀ ਆ। ਜੀ ਬਿਲਕੁਲ। ਅਮਰੀਕਾ 'ਚ ਵੀ ਬਹੁਤ ਸਾਰੇ ਅਜਿਹੇ ਸਟੇਟਸ ਆ ਜਿੱਥੇ ਹੈਲਮਟ ਦੀ ਕੋਈ ਰਿਕੁਆਇਰਮੈਂਟਸ ਨਹੀਂ ਆ, ਉੱਥੇ ਸਾਰਿਆਂ ਨੂੰ ਹੀ ਐਗਜ਼ੈਂਪਟ ਜਿਹੜਾ ਉਹ ਕੀਤਾ ਗਿਆ ਹੈ। ਉਸੇ ਆਧਾਰ ਦੇ ਉੱਤੇ ਕੋਸ਼ਿਸ਼ ਸੀਗੀ ਕਈ ਜਿਹੜੇ ਬਹੁਤ ਸਾਰੇ ਜਿਹੜੇ ਉਹ ਸਿੱਖਾਂ ਦੇ ਵੱਲੋਂ ਜਿਹੜੇ ਮੋਟਰਸਾਈਕਲ ਰਾਈਡ ਕਰਦੇ ਵੀ ਭਾਈ ਸਾਨੂੰ ਵੀ ਇੱਦਾਂ ਹੋਣ ਦੇਵੋ, ਪਰ ਕੈਲੀਫੋਰਨੀਆ ਦੇ ਵਿੱਚ ਇਹ ਜਿਹੜੀ ਗੱਲ ਅੱਗੇ ਜਿਹੜੀ ਨਹੀਂ ਵੱਧ ਸਕੀ। ਬਿੱਲ ਪਾਸ ਹੋਣ ਦੇ ਬਾਵਜੂਦ ਵੀ ਇਵੈਂਚੁਅਲੀ ਜਿਹੜਾ ਆ ਉਹ ਗਵਰਨਰ ਸਾਹਿਬ ਨੇ ਇਸ ਦੇ ਉੱਤੇ ਵੀਟੋ ਕਰ ਦਿੱਤਾ ਹੈਗਾ।